ਥੋੜ੍ਹਾ ਜਿਹਾ ਐਕਸਪਲੇਨ ਕਰੋ ਵੀ ਬੇਸਿਸ ਜਾਂ ਐਲੀਜੀਬਿਲਟੀ ਅਸਾਈਲਮ ਦੇ ਲਈ ਕੀ ਹੈਗੀ ਆ? ਬੇਸਿਸ ਦੀ ਜਿਹੜੀ ਅਸਾਈਲਮ ਦੀ ਐਲੀਜੀਬਿਲਟੀ ਹੈਗੀ ਕਿ ਦੋ ਚੀਜ਼ਾਂ ਇਹਦੇ ਵਿੱਚ ਮੇਨ ਜਿਹੜੀਆਂ ਆ ਜਾਂਦੀਆਂ ਜੇ ਦੇਖਿਆ ਜਾਵੇ। ਸੋ ਪਹਿਲੀ ਚੀਜ਼ ਆ ਜਾਂਦੀ ਆ ਕਿ ਪਾਸਟ ਪਰਸੀਕਿਊਸ਼ਨ, ਕਿ ਪੁਰਾਣਾ ਤੁਹਾਡੇ ਨਾਲ ਧੱਕਾ ਕਿੰਨਾ ਹੋਇਆ। ਉਹਦੇ ਲਈ ਮੈਟਰ ਕਰਦਾ ਕਿ ਜਿਹੜਾ ਬੰਦਾ ਆਪਣੀ ਹੱਡਬੀਤੀ ਦੱਸਦਾ ਕਿ ਮੈਂ ਇੰਨੀ ਵਾਰੀ ਮੈਨੂੰ ਕੁੱਟ ਪਈ ਸੀ ਜਾਂ ਉਹ ਸੀਗਾ, ਉਹ ਸਾਰੇ ਦਾ ਮਕਸਦ ਇਹ ਹੁੰਦਾ ਕਿ ਪਾਸਟ ਪਰਸੀਕਿਊਸ਼ਨ ਦੱਸਣਾ। ਕਈ ਵਾਰੀ ਬੰਦਾ ਜੱਜ ਦਾ 1 ਘੰਟਾ 1.5 ਘੰਟਾ ਲਾ ਕੇ ਆਪਣਾ ਬਿਆਨ ਦੱਸਦਾ ਤੇ ਬੰਦਾ ਕਹਿੰਦਾ ਕਿਸੇ ਨੂੰ ਧਮਕੀ ਮਿਲੀ ਆ ਜਾਂ ਸਿਰਫ ਥੱਪੜ ਪਿਆ ਵਾ, ਤੇ ਜੱਜ ਕਹਿੰਦਾ ਠੀਕ ਹੈ ਸਾਰਾ, ਪਰ ਤੇਰੀ ਪਾਸਟ ਪਰਸੀਕਿਊਸ਼ਨ ਬਣੀ ਨਹੀਂ। ਕਈ ਵਾਰੀ ਬੰਦਾ ਹੁਣ ਜਿਹੜਾ ਆਪਣਾ ਵਿਜੇ ਕੁਮਾਰ ਵਾਲਾ ਕੇਸ ਆਪਾਂ ਡਿਸਕਸ ਕੀਤਾ ਸੀਗਾ, ਸੁਪਰੀਮ ਕੋਰਟ ਤੱਕ ਜਿਹੜਾ ਗਿਆ ਸੀਗਾ, ਵਿਜੇ ਕੁਮਾਰ ਥੇਰਾਸੀ ਗੇਮ ਦਾ, ਉਹਦੀ ਸ਼੍ਰੀਲੰਕਾ ਦੇ ਵਿੱਚ ਉਹਨੂੰ ਕਿਸੇ ਨੇ ਉਹਦੇ ਸਿਰ ਤੇ ਨਕਾਬ ਪਾਤਾ ਸੀਗਾ ਪਿੱਛੋਂ ਦੀ ਤੇ ਉਹਨੂੰ ਕੁੱਟਿਆ ਸੀਗਾ, ਜਾਂ ਕਈ ਵਾਰੀ ਹੁੰਦਾ ਕਿ ਅਣਪਛਾਤੇ ਬੰਦੇ ਮੂੰਹ ਢੱਕੇ ਸੀਗੇ। ਜੱਜ ਕਹਿੰਦਾ ਕਿ ਇਹ ਜਿਹੜਾ ਬੰਦਾ ਤੂੰ 2 ਘੰਟਾ ਲਾ ਕੇ ਆਪਣੀ ਕਹਾਣੀ ਤਾਂ ਦੱਸਤੀ, ਪਰ ਇਹਦਾ ਕੋਈ ਤੈਨੂੰ ਬੈਨੀਫਿਟ ਨਹੀਂ ਹੋਣਾ, ਕਿਉਂਕਿ ਬੰਦੇ ਅਣਪਛਾਤੇ ਸੀ, ਤੈਨੂੰ ਕਿੱਦਾਂ ਪਤਾ ਕਿਹਨੇ ਕੁੱਟਿਆ? ਉਹ ਕਹਿੰਦਾ ਨਹੀਂ, ਇਹਨਾਂ ਨੇ ਕੁੱਟਿਆ ਹੋਣਾ। ਜਿਹੜਾ ਸੁਪਰੀਮ ਕੋਰਟ ਤੱਕ ਕੇਸ ਗਿਆ ਕਿ ਨਹੀਂ, ਇਹਨਾਂ ਦੀ ਧਮਕੀ ਸੀ, ਇਹਨਾਂ ਨੇ ਕੁੱਟਿਆ, ਹੋਰ ਕੋਈ ਕੁੱਟ ਹੀ ਨਹੀਂ ਸਕਦਾ। ਤੇ ਉਹ ਕਹਿੰਦੇ ਕਿ ਨਹੀਂ, ਇਦਾਂ ਅਜ਼ੰਪਸ਼ਨ ਜਿਹੜੀ ਹੈਗੀ ਨਾ, ਉਹਦੇ ਬੇਸ ਤੇ ਨਹੀਂ ਆਪਾਂ ਮੰਨ ਸਕਦੇ ਕਿ ਕੇਸ ਤੇਰਾ ਪਾਸ ਹੋਣਾ। ਜਿਹੜੀ ਪਾਸਟ ਪਰਸੀਕਿਊਸ਼ਨ ਆ ਕਿਹਨੇ ਕੀਤੀ ਆ, ਐਕਟਰ ਕੌਣ ਸੀਗਾ, ਕੀ ਉਹ ਸਰਕਾਰ ਸੀਗੇ ਕਿ ਨਹੀਂ ਸੀਗੇ? ਜਿੱਦਾਂ ਨਿਊਯਾਰਕ 'ਚ ਪਾਰਟੀ ਦੇ ਵਰਕਰ ਸਰਕਾਰ ਨਹੀਂ ਹੈਗੇ, ਪੁਲਿਸ ਸਰਕਾਰ ਹੈਗੀ ਨਿਊਯਾਰਕ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਪਾਰਟੀ ਦੇ ਵਰਕਰ ਵੀ ਸਰਕਾਰ ਆ, ਪੁਲਿਸ ਵੀ ਸਰਕਾਰ ਹੈ ਨਾ, ਥੋੜਾ ਜਿਹਾ ਜ਼ਿਆਦਾ ਲਿਬਰਲ ਜਿਹੜਾ ਕੋਰਟ ਆ। ਕਿ ਜਿਹੜੀ ਪਾਸਟ ਪਰਸੀਕਿਊਸ਼ਨ ਆ, ਪਹਿਲਾਂ ਤਾਂ ਉਹ ਹਮਲੇ ਦਾ ਲੈਵਲ ਉੱਥੇ ਤੱਕ ਗਿਆ ਕਿ ਨਹੀਂ ਗਿਆ, ਤੇ ਕਿੰਨੇ ਉਹ ਕੀਤੀ ਆ, ਕਿ ਪ੍ਰਾਈਵੇਟ ਐਕਟਰ ਨੇ, ਤੁਹਾਡੇ ਚਾਚੇ ਤਾਏ ਗੁਆਂਢੀ ਨੇ ਕੀਤੀ ਆ, ਕਿ ਉਹ ਸਰਕਾਰੀ ਮੁਲਾਜ਼ਮ ਨੇ ਕੀਤੀ ਆ। ਕਾਫੀ ਸਾਰੇ ਇਹਦੇ ਵਿੱਚ ਹਜ਼ਾਰਾਂ 'ਚ ਕੇਸ ਜਿਹੜੇ ਆ ਜਾਂਦੇ ਆ ਕਿ ਜਿਹੜਾ ਸਰਕਾਰੀ ਮੁਲਾਜ਼ਮ ਸੀਗਾ ਉਹ ਓਫੀਸ਼ੀਅਲ ਕਪੈਸਿਟੀ 'ਚ ਐਕਟ ਕਰਦਾ ਸੀਗਾ। ਕਈ ਵਾਰੀ ਉਹ ਕਹਿੰਦਾ ਕਿ ਨਹੀਂ, ਜਿਹੜਾ ਇੰਸਪੈਕਟਰ ਸੀਗਾ ਉਹਨੇ ਸਧਾਰਨ ਵਰਦੀ ਸੀਗੀ ਪਾਈ ਤੇ ਉਹ ਸੰਡੇ ਨੂੰ ਮੇਰੇ ਘਰੇ ਆਇਆ ਸੀਗਾ। ਸੋ ਜੱਜ ਪੁੱਛਦਾ ਕਿ ਯਾਰ ਤੂੰ ਉਹ ਓਫੀਸ਼ੀਅਲ ਕਪੈਸਿਟੀ 'ਚ ਤੇਰੇ ਘਰੇ ਆਇਆ ਸੀਗਾ ਕਿ ਆਪਣੀ ਨਹੀਂ? ਉਹ ਕਹਿੰਦਾ ਉਹਦੀ ਤਾਂ ਮੇਰੇ ਨਾਲ ਨਾ ਪਰਸਨਲ ਖੁੰਦਕ ਪੈ ਗਈ ਸੀਗੀ। ਸੋ ਜਿਹੜਾ ਬੰਦਾ ਪਰਸਨਲ ਖੁੰਦਕ ਪੈ ਗਈ, ਜੱਜ ਕਹਿੰਦਾ ਇਹ ਤਾਂ ਆਪਣੇ ਜਿਹੜਾ ਸਕੋਪ ਆਫ ਡਿਊਟੀਜ਼ ਤੋਂ ਬਾਹਰ ਸੀਗਾ, ਫਿਰ ਮਤਲਬ ਇਹ ਆਪਣੀ ਇੰਸਪੈਕਟਰ ਦੀ ਕਪੈਸਿਟੀ 'ਚ ਨਹੀਂ ਕੰਮ ਕਰਦਾ ਪਿਆ ਸੀ। ਉਹ ਕਹਿੰਦਾ ਨਹੀਂ, ਕਰਪਟ ਸੀਗਾ ਬੰਦਾ, ਹੈ ਨਾ। ਤੇ ਜੱਜ ਕਹਿੰਦਾ ਫਿਰ ਤੇਰਾ ਕਰਪਸ਼ਨ ਵਾਲਾ ਕੇਸ ਆ ਗਿਆ, ਹੈ ਨਾ, ਤੇਰਾ ਕੋਈ ਇਦਾਂ ਦਾ ਕੇਸ ਨਹੀਂ ਆਇਆ ਕਿ ਸਰਕਾਰ ਆਰਗੇਨਾਈਜ਼ ਤਰੀਕੇ ਨਾਲ ਤੈਨੂੰ ਜਿਹੜਾ ਤੰਗ ਉਹ ਕਰਦੀ ਹੈ, ਹੈ ਨਾ। ਸੋ ਜਿਹੜੇ ਛੋਟੇ-ਛੋਟੇ ਇਦਾਂ ਦੇ ਜਿਹੜੇ ਮੁੱਦੇ ਆ, ਜਦੋਂ ਸਰਕਾਰੀ ਵਕੀਲ ਸਵਾਲ ਪੁੱਛਣ ਲੱਗਦਾ, ਉਹ ਤਾਂ ਕਿੱਥੋਂ ਮਰਜ਼ੀ ਕਿਵੇਂ ਮਰਜ਼ੀ ਸਵਾਲ ਜਿਹੜੇ ਪੁੱਛ ਸਕਦਾ। ਕਿ ਸਾਰੀ ਰਾਤ ਮੈਨੂੰ ਪੁਲਿਸ ਨੇ ਰੱਖ ਲਿਆ, ਉਹਨੇ ਕਿ ਰਾਤ ਨੂੰ ਥਾਣਾ ਖੁੱਲ੍ਹਾ ਹੁੰਦਾ ਵਾ, ਕਿੰਨੇ ਘੰਟੇ ਇਹ ਬੰਦਾ ਕੰਮ ਕਰਦਾ ਸੀਗਾ, ਹੈ ਨਾ। ਕਿ ਤੂੰ ਕਹਿ ਰਿਹਾ ਕਿ ਸਵੇਰੇ ਮੈਨੂੰ 6 ਵਜੇ ਫੜਿਆ ਤੇ ਰਾਤ ਨੂੰ 12 ਵਜੇ ਆ ਕੇ ਕੁੱਟਿਆ, ਤੇ ਇਹਦੀ ਡਿਊਟੀ ਕਿੰਨੇ ਘੰਟੇ ਹੁੰਦੀ ਆ? ਉਹ ਕਹਿੰਦਾ ਇਹਦੀ ਡਿਊਟੀ 8 ਘੰਟੇ 10 ਘੰਟੇ ਹੁੰਦੀ ਆ। ਕਹਿੰਦਾ ਜੇ ਤੈਨੂੰ 6 ਵਜੇ ਫੜਿਆ ਤੇ ਉਹਦੀ ਸ਼ਾਮ ਨੂੰ ਜੇ 6 ਵਜੇ ਡਿਊਟੀ ਮੁੱਕ ਗਈ, ਤੇ ਫਿਰ ਬਾਕੀ ਦਾ ਜਿਹੜਾ ਟਾਈਮ ਸੀਗਾ ਉਹ ਤਾਂ ਆਫ ਡਿਊਟੀ ਹੋ ਗਿਆ, ਆਫ ਡਿਊਟੀ ਪੁਲਿਸ ਆਫੀਸਰ ਸੀਗਾ, ਹੈ ਨਾ। ਸੋ ਇਦਾਂ ਦੇ ਕਾਫੀ ਸਾਰੇ ਜਿਹੜੇ ਟੈਕਨੀਕਲ ਮੁੱਦੇ ਜਿਹੜੇ ਉੱਠਦੇ ਆ ਪਾਸਟ ਪਰਸੀਕਿਊਸ਼ਨ ਦੇ ਵਿੱਚ, ਕਿ ਉਹ ਪਾਸਟ ਪਰਸੀਕਿਊਸ਼ਨ ਬਣਦੀ ਵੀ ਆ ਕਿ ਨਹੀਂ ਬਣਦੀ ਆ। ਮੰਨ ਲਓ ਜੇ ਉਹ ਪਾਸਟ ਪਰਸੀਕਿਊਸ਼ਨ ਬਣ ਜਾਂਦੀ ਹੈ, ਕਿਸੇ ਨਾਲ ਧੱਕਾ ਹੋਇਆ ਸੀਗਾ, ਤੇ ਅਸਾਲਮ ਕੇਸ ਦੇ ਵਿੱਚ ਜਿਹੜੀ ਸਿਰਫ ਤੇ ਸਿਰਫ ਇੱਕੋ ਸੈਂਟਰਲ ਮੇਨ ਗੱਲ ਇਹ ਹੁੰਦੀ ਆ ਕਿ ਤੁਹਾਡੇ ਨਾਲ ਫਿਊਚਰ 'ਚ ਵੀ ਧੱਕਾ ਹੋਊਗਾ ਕਿ ਨਹੀਂ ਹੋਊਗਾ। ਜਿਹੜੀ ਤੁਹਾਨੂੰ ਪੁਰਾਣੀ ਕਹਾਣੀ ਜਿਹੜੀ ਤੁਹਾਡੇ ਨਾਲ ਹੱਡਬੀਤੀ ਹੋਈ ਆ, ਉਹ ਦੱਸਣ ਦਾ ਮਕਸਦ ਸਿਰਫ ਇਹ ਹੁੰਦਾ ਕਿ ਜੇ ਤੁਹਾਡੇ ਨਾਲ ਪਹਿਲਾਂ ਧੱਕਾ ਹੋਇਆ ਵਾ, ਤੇ ਸਰਕਾਰ ਇਹ ਮੰਨ ਕੇ ਚੱਲੂਗੀ ਕਿ ਫਿਊਚਰ 'ਚ ਵੀ ਤੁਹਾਡੇ ਨਾਲ ਧੱਕਾ ਹੋ ਸਕਦਾ, ਤੇ ਸਰਕਾਰ ਦੀ ਯੂਐਸ ਸਰਕਾਰ ਦੀ ਫਿਰ ਜ਼ਿੰਮੇਵਾਰੀ ਪੈ ਜਾਂਦੀ ਆ ਕਿ ਉਹ ਸ਼ੋਅ ਕਰੇ ਕਿ ਬੰਦਾ ਕਿਤੇ ਹੋਰ ਰੀਲੋਕੇਟ ਹੋ ਸਕਦਾ ਜਾਂ ਇਹਨਾਂ ਧੱਕਾ ਨਹੀਂ ਹੋਊਗਾ। ਕੇਸ ਹੁਣ ਇਦਾਂ ਦੇ ਵੀ ਹੁੰਦੇ ਆ, ਕਈ ਜਿੱਦਾਂ ਅਫਗਾਨੀ ਸਟੂਡੈਂਟ ਸੀਗੇ, ਉਹਨਾਂ ਨਾਲ ਕੋਈ ਧੱਕਾ ਨਹੀਂ ਹੋਇਆ ਸੀਗਾ, ਜ਼ੀਰੋ ਧੱਕਾ ਸੀਗਾ, ਪਰ ਦੇਸ਼ ਦੇ ਹਾਲਾਤ ਜਿਹੜੇ ਬਦਲ ਗਏ ਕਿ ਫਿਊਚਰ 'ਚ ਉਹਨਾਂ ਨਾਲ ਧੱਕਾ ਹੋ ਸਕਦਾ। ਸੋ ਜਿਹੜਾ ਕੇਸ ਆ, ਉਹ ਸਾਰਾ ਦਾ ਸਾਰਾ ਕੇਸ ਜਿਹੜਾ ਉਹ ਇਹ ਚੀਜ਼ ਤੇ ਰੈਸਟ ਅਪ ਕਰਦਾ ਕਿ ਫਿਊਚਰ ਦੇ ਵਿੱਚ ਤੁਹਾਡੇ ਨਾਲ ਧੱਕਾ ਹੋਊਗਾ ਕਿ ਨਹੀਂ ਹੋਊਗਾ। ਹੁਣ ਕਈ ਬੰਦੇ ਇਦਾਂ ਦੇ ਵੀ ਆ ਕਿ ਜਿਹੜਾ ਨਾਲ ਬਹੁਤ ਵੱਡੇ ਲੈਵਲ ਦਾ ਧੱਕਾ ਹੋਇਆ ਹੁੰਦਾ ਵਾ, ਪਰ ਉਹਨਾਂ ਦੇ ਦੇਸ਼ ਦੇ ਹਾਲਾਤ ਬਦਲ ਜਾਂਦੇ, ਉਹ ਜਿਹੜੀ ਪਾਰਟੀ ਉਹਨਾਂ ਨੂੰ ਤੰਗ ਕਰਦੀ ਹੁੰਦੀ, ਉਹ ਪਾਵਰ 'ਚ ਨਹੀਂ ਰਹਿੰਦੀ, ਤੇ ਫਿਰ ਅਮਰੀਕੀ ਸਰਕਾਰ ਕਹਿੰਦੀ ਕਿ ਆਪਾਂ ਤੇਰੇ ਨਾਲ ਸਿੰਪਥੀ ਰੱਖਦੇ ਆ, ਤੇਰੇ ਨਾਲ ਧੱਕਾ ਹੋਇਆ, ਪਰ ਕਿਉਂਕਿ ਸਰਕਾਰ ਹੀ ਪਾਵਰ 'ਚ ਨਹੀਂ ਹੁਣ ਜਿਹੜੀ ਹੈਗੀ, ਸਰਕਾਰ ਹੀ ਜਿਹੜੀ ਚੱਲ ਗਈ ਹੈ, ਤੇ ਤੇਰੇ ਦੇਸ਼ ਦੇ ਹਾਲਾਤ ਹੁਣ ਸੁਧਰ ਗਏ, ਹੁਣ ਤੇਰੇ ਨਾਲ ਫਿਊਚਰ 'ਚ ਧੱਕਾ ਨਹੀਂ ਹੋਣਾ। ਸੋ ਜਿਹੜਾ ਸਾਰਾ ਕੇਸ ਜਿਹੜਾ ਰੈਸਟ ਅਪ ਹੁੰਦਾ ਕਿ ਫਿਊਚਰ 'ਚ ਤੁਹਾਨੂੰ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ ਕਿ ਨਹੀਂ ਹੈਗਾ। ਸੋ ਇਹ ਦੋ ਜਿਹੜੇ ਮੇਨ ਐਲੀਮੈਂਟ ਜਿਹੜੇ ਆ ਜਾਂਦੇ ਆ ਕਿ ਕਿਉਂ ਤੁਹਾਡੇ ਨਾਲ ਧੱਕਾ ਸਰਕਾਰ ਕਰੂਗੀ, ਰੇਸ ਕਰਕੇ, ਰਿਲੀਜਨ ਕਰਕੇ, ਪੋਲੀਟੀਕਲ ਓਪੀਨੀਅਨ ਕਰਕੇ, ਤੇ ਇਹ ਜਿਹੜਾ ਅਸਾਲਮ ਦੀ ਐਲੀਜੀਬਿਲਟੀ ਦਾ ਬੇਸਿਸ ਜਿਹੜਾ ਬਣਦਾ। ਜੀ,
ਤੇ ਜਿਹੜੇ ਸਿੱਖਾਂ ਦੇ ਕੇਸ ਆ ਉਹ ਰਿਲੀਜੀਅਸ ਦੇ ਅੰਡਰ ਆਉਂਦੇ ਆ ਜਾਂ ਪੋਲੀਟੀਕਲ ਅਸਾਈਲਮ ਦੇ ਜਿਹੜੇ ਜਾਂ ਹੋਰ ਕੈਟਾਗਰੀਜ਼ ਵੀ ਹੈਗੀਆਂ? ਪੋਲੀਟੀਕਲ ਦੀ ਕੈਟਾਗਰੀ ਹੈਗੀ ਆ, ਰਿਲੀਜਨ ਦੀ ਕੈਟਾਗਰੀ ਆ। ਜਿਹੜੇ ਪੰਜਾਬੀ ਕੇਸ ਆ ਉਹ ਪੋਲੀਟੀਕਲ ਤੇ ਰਿਲੀਜਨ ਦੋਨਾਂ 'ਚ ਹੀ ਜਿਹੜੇ ਪੈ ਜਾਂਦੇ ਆ। ਤੇ ਅਮਰੀਕਾ 'ਚ ਜਿਹੜੀ ਸਰਕਾਰ ਆ, ਜਿਹੜੀ ਇੱਥੇ ਦੀ ਸਰਕਾਰ ਦੇ ਲਾਅ ਉਹ ਹੈਗੇ ਕਿ ਸੈਪਰੇਸ਼ਨ ਆਫ ਸਟੇਟ ਐਂਡ ਚਰਚ ਹੈ ਨਾ, ਮੁੱਖ ਜਿਹੜਾ ਸਿਧਾਂਤ ਆ। ਜੀ। ਤੇ ਡੈਮੋਕ੍ਰੇਸੀ ਦਾ ਜਾਂ ਸੈਕੂਲਰ ਕੰਟਰੀ ਦਾ ਮੁੱਖ ਸਿਧਾਂਤ ਇਹ ਹੁੰਦਾ ਕਿ ਪੋਲਿਟਿਕਸ ਤੇ ਰਿਲੀਜਨ ਜਿਹੜਾ ਉਹ ਸੈਪਰੇਟ ਹੋਣਾ ਚਾਹੀਦਾ। ਪਰ ਹੁਣ ਜੇ ਤੁਸੀਂ ਸਾਡੇ ਵਾਲੇ ਇਲਾਕਿਆਂ ਦੀ ਹਿਸਟਰੀ ਦੇਖੋ ਤੇ ਗੁਰੂ ਮਹਾਰਾਜ ਦੀ ਵੀ ਹਿਸਟਰੀ ਦੇਖੋ, ਤੇ ਜਿਹੜਾ ਪੋਲਿਟਿਕਸ ਜਿਹੜੀ ਹੈਗੀ ਆ, ਜਿਹੜਾ ਸਿੱਖ ਧਰਮ ਉਹਦੇ ਵਿੱਚ ਉਹ ਇੰਟਰਮਿੰਗਲਡ ਜਿਹੜੀ ਹੈਗੀ ਆ, ਕਿ ਜਿਹੜਾ ਧਰਮ ਈਵਨ ਤੁਸੀਂ ਜਦੋਂ ਜਾਂਦੇ ਆ ਤੇ ਸੁਣਦੇ ਆ, ਧਰਮ ਬਾਰੇ ਸੁਣਦੇ ਆ, ਤੇ ਉਹ ਜਿਹੜਾ ਸਾਡਾ ਧਰਮ ਆ ਪੋਲਿਟਿਕਸ ਨੂੰ ਨਾਲ ਲੈ ਕੇ ਜਿਹੜਾ ਉਹ ਚੱਲਦਾ। ਤੇ ਸਾਡੇ ਜਿਹੜੇ ਮੁੱਦੇ ਵੀ ਤਾਂ ਕਰਕੇ ਜਿਹੜੇ ਹੈਗੇ ਆ ਸਿਆਸੀ ਤੇ ਪੋਲੀਟੀਕਲ, ਉਹ ਦੋਨੋਂ ਇਕੱਠੇ ਜਿਹੜੇ ਹੈਂਡ ਇਨ ਹੈਂਡ ਚੱਲਦੇ ਆ। ਤੇ ਉੱਤੇ ਵੀ ਕਈ ਵਾਰੀ ਜੱਜ ਸਵਾਲ ਕਰਦਾ ਕਿ ਇਹ ਹੁਣ ਰਿਲੀਜੀਅਸ ਥੱਲੇ ਕਰੀਏ ਅਪਰੂਵ ਕਿ ਪੋਲੀਟੀਕਲ ਥੱਲੇ ਕਰੀਏ। ਤੇ ਆਪਾਂ ਕਹਿੰਦੇ ਜੱਜ ਸਾਹਿਬ ਤੁਸੀਂ ਜਿਹੜਾ ਮਰਜ਼ੀ ਕਰ ਦਿਓ, ਅਸਾਈਲਮ ਦਾ ਮਤਲਬ ਆਪਾਂ ਨੂੰ, ਹਨਾ ਕਿੱਦਾਂ। ਤੇ ਹੁਣ ਜਿਹੜੇ ਇਹਦੇ ਵਿੱਚ ਇੱਕ ਚੀਜ਼ ਆ ਗਈ ਪਾਰਟਿਕੂਲਰ ਸੋਸ਼ਲ ਗਰੁੱਪ, ਕਿ ਪਾਰਟਿਕੂਲਰ ਸੋਸ਼ਲ ਗਰੁੱਪ ਕੀ ਇੱਕ ਬਹੁਤ ਨੈਰੋ, ਮਤਲਬ ਕਿ ਬਹੁਤ ਜ਼ਿਆਦਾ ਕੁਆਂਟਿਟੀ 'ਚ ਨਹੀਂ। ਜੇ ਮੰਨ ਲਓ ਕਿ 1000 ਲੋਕੀ ਆ ਤੇ ਉਹਨਾਂ 'ਚੋਂ 5 ਲੋਕ ਜਿਹੜੇ ਆ ਉਹਨਾਂ ਨੂੰ ਪ੍ਰੋਬਲਮ ਜਿਹੜੀ ਉਹ ਆਉਂਦੀ ਆ ਕਿ ਉਹਨਾਂ ਦਾ ਕੋਈ ਨਾ ਕੋਈ ਇਦਾਂ ਦਾ ਇਦਾਂ ਦੇ ਗਰੁੱਪ 'ਚ ਬਿਲੋਂਗ ਕਰਦੇ ਆ, ਜਾਂ ਉਹਨਾਂ ਦਾ ਕੋਈ ਨਾ ਕੋਈ ਇਦਾਂ ਦਾ ਫੀਚਰ ਆ ਜਿਹੜਾ ਕਿ ਬਾਕੀ ਲੋਕਾਂ ਨਾਲੋਂ ਅਲੱਗ ਆ। ਸੋ ਜਿਹੜੇ ਹੁਣ ਪੰਜਾਬੀ ਕੇਸ ਆ ਇਹਦੇ ਵਿੱਚ ਪਾਰਟਿਕੂਲਰ ਸੋਸ਼ਲ ਗਰੁੱਪ ਆਪਣਾ ਆ ਗਿਆ ਕਿ ਜਿਹੜੇ NRI ਵੀਰ ਹੈਗੇ ਆ ਉਰੋਂ ਅੰਦੋਲਨ ਨੂੰ ਜਿਹਨਾਂ ਨੇ ਸਪੋਰਟ ਕੀਤਾ ਹੈ ਨਾ, ਉਹਦੀਆਂ ਜਿਹੜੀਆਂ ਖਬਰਾਂ ਕੰਟਰੀ ਕੰਡੀਸ਼ਨ ਕਿ ਜਦੋਂ ਉਹ ਵਾਪਸ ਗਏ ਸੀਗੇ ਉਹਦੇ ਤੇ ਬੜਾ ਜ਼ਿਆਦਾ ਜਿਹੜੇ NRIਆਂ ਨੂੰ ਕਈ ਵਾਰੀ ਫੜ ਲੈਂਦੇ ਆ। ਤੇ ਪਹਿਲਾਂ ਇਹ ਜਿਹੜਾ ਆਪਸ਼ਨ ਨਹੀਂ ਸੀਗੀ, ਹੁਣ ਇੱਕ ਆਹ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਜਿਹੜੀ ਆਪਸ਼ਨ ਆ ਸਿਰਫ ਕਿ ਧਰਨਿਆਂ ਦੇ ਵਿੱਚ ਜਿਹਨਾਂ ਨੇ ਪਾਰਟਿਸਿਪੇਸ਼ਨ ਕਰਕੇ ਜਿਹੜੇ ਗਏ ਸੀਗੇ ਉਹਨਾਂ ਦੇ ਕੰਟਰੀ ਕੰਡੀਸ਼ਨ ਬਥੇਰੇ ਪਏ ਆ ਕਿ ਉਹਨਾਂ ਨਾਲ ਕਿਸੇ ਨਾਲ ਚੰਡੀਗੜ੍ਹ ਧੱਕਾ ਹੋ ਗਿਆ, ਕਿਸੇ ਨਾਲ ਜਲੰਧਰ ਧੱਕਾ ਹੋ ਗਿਆ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਬੇਸ ਤੇ ਜਿਹੜੇ ਕਈ ਸਿੱਖ ਵੀ ਨਹੀਂ ਸੀਗੇ, ਪੋਲੀਟੀਕਲ ਪਾਰਟੀ 'ਚ ਵੀ ਨਹੀਂ ਸੀਗੇ, ਹਿੰਦੂ ਐਕਚੁਅਲੀ ਸੀਗੇ ਪੰਜਾਬ ਤੋਂ, ਪੰਜਾਬੀ ਹਿੰਦੂ ਜਿਹਨੂੰ ਕਹਿ ਦਿੰਦੇ ਆ, ਤੇ ਜਿਨ੍ਹਾਂ ਨੇ ਧਰਨੇ ਜਿਹੜੇ ਸਪੋਰਟ ਕੀਤੇ ਸੀਗੇ ਤੇ ਕਿਸਾਨੀ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਡੋਨੇਸ਼ਨਾਂ ਵਗੈਰਾ ਕੀਤੀਆਂ ਸੀਗਾ। ਸਿਰਫ ਤੇ ਸਿਰਫ ਉਸ ਬੇਸ ਤੇ ਵੀ ਜਿਹੜੇ ਤੁਸੀਂ ਵੇਖ ਲਓ ਕਿ ਅਸਾਲਮ ਜਿਹੜੇ ਹੁਣ ਪਾਸ ਹੋ ਜਾਂਦੇ ਆ ਜੇ ਪਾਰਟਿਕੂਲਰ ਸੋਸ਼ਲ ਗਰੁੱਪ ਤੁਸੀਂ ਐਸਟੈਬਲਿਸ਼ ਜਿਹੜਾ ਕਰ ਦੋ। ਤੇ ਜੀ। ਇਹ ਤੋਂ ਇਲਾਵਾ ਨੈਸ਼ਨੈਲਿਟੀ, ਜਿੱਦਾਂ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀਗੀ, ਉਹਦੇ ਜੀ। ਵਿੱਚ ਜਿਹੜੇ ਕਈ ਦਲਿਤ ਆ ਜਾਂ ਕਈ ਜਿਹੜੇ ਪੁਰਾਣੇ ਲੋਕੀ ਆਏ ਆ, ਤੁਸੀਂ ਉਹ ਦੇਖਿਆ ਹੋਣਾ, ਉਹ ਕਹਿੰਦੇ ਕਿ ਪ੍ਰੂਫ ਕਰੋ ਆਪਣਾ ਬਰਥ ਸਰਟੀਫਿਕੇਟ ਰਾਹੀਂ, ਜਾਂ ਜੀ। ਕਈ ਬੰਗਲਾਦੇਸ਼ੀਆਂ ਨੂੰ ਜਾਂ ਜਿਹੜੇ ਅਫਗਾਨੀ ਆ ਗਏ ਸੀਗੇ ਇੰਡੀਆ ਦੇ ਵਿੱਚ ਉਹਨਾਂ ਨੂੰ ਟਾਰਗੇਟ ਜਿਹੜਾ ਕੀਤਾ ਜਾਂਦਾ। ਤੇ ਉਹ ਜਿਹੜਾ ਹੈਗਾ ਨੈਸ਼ਨੈਲਿਟੀ ਦੇ ਬੇਸ ਤੇ ਜਿਹੜਾ ਡਿਸਕ੍ਰਿਮੀਨੇਸ਼ਨ, ਉਹ ਵੀ ਇੱਕ ਕੈਟਾਗਰੀ ਹੁਣ ਇੰਡੀਆ ਦੇ ਕੇਸਾਂ ਦੇ ਵਿੱਚ ਆ ਜਾਂਦੀ ਹੈ। ਜਿਹੜੇ ਪਨਾਹੀ ਲੋਕ ਜਿਹੜੇ ਹੁੰਦੇ ਆ ਹਰਿਆਣੇ ਦੇ ਵਿੱਚ ਵਸੇ ਆ, ਤੇ ਉਹਨਾਂ ਦੇ ਵੀ ਜਿਹੜੇ ਕੇਸ ਉਹ ਕਾਫੀ ਜਿਹੜੇ ਨਵੇਂ ਸਾਹਮਣੇ ਜਿਹੜੇ ਆ ਰਹੇ ਆ, ਯੂਨੀਕ ਤੇ ਡਿਫਰੈਂਟ ਜਿਹੜੇ ਕੇਸ, ਨਵੇਂ ਜਿਹੜੇ ਦੇਸ਼ 'ਚ ਮੁੱਦੇ ਚੱਲਦੇ ਆ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਰਾਹੀਂ ਬਹੁਤ ਜ਼ਿਆਦਾ ਕੇਸ ਜਿਹੜੇ ਉਹ ਸਾਹਮਣੇ ਆਏ ਆ। ਜੀ। ਸੋ ਬਹੁਤ ਵਾਰ ਜਿਹੜਾ ਸ਼ਬਦ ਆਉਂਦਾ ਹੈਗਾ ਪਰਸੀਕਿਊਸ਼ਨ, ਵੀ ਮੇਰੀ ਨਾਲ ਆਹ ਹੋਇਆ, ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਪਰਸੀਕਿਊਸ਼ਨ ਬਾਰੇ। ਪਰਸੀਕਿਊਸ਼ਨ ਜਿਹੜੀ ਆ ਉਹਨਾਂ ਨੇ ਡਿਫਾਈਨ ਨਹੀਂ ਕੀਤੀ ਕਿ ਕੀ ਹੈਗਾ। ਜਿਹੜੇ ਕੋਰਟ ਆ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਕੋਈ ਵੀ ਸਫਰਿੰਗ ਜਾਂ ਹਾਰਮ ਇਦਾਂ ਦਾ ਕਿਸੇ ਬੰਦੇ ਉੱਤੇ ਲਾਗੂ ਕਰਨਾ ਜਿਹਨੂੰ ਕਿ ਜਿਹੜਾ ਕਿ ਅਫੈਂਸਿਵ ਹੋਵੇ, ਮਤਲਬ ਸਿਰਫ ਹਰਾਸਮੈਂਟ ਜਾਂ ਗਾਲੀ ਗਲੋਚ ਉਹ ਅਫੈਂਸਿਵ ਨਹੀਂ ਹੁੰਦੀ। ਹੁਣ ਉਹ ਕਹਿੰਦਾ ਉਹ ਆਏ ਜੀ, ਉਹਨਾਂ ਨੇ ਆ ਕੇ ਗਾਲੀ ਗਲੋਚ ਕੀਤੀ, ਬੁਰਾ ਭਲਾ ਬੋਲਿਆ ਮੇਰੇ ਮਾਪੇ ਨੂੰ, ਮੇਰੇ ਭੈਣਾਂ ਨੂੰ। ਹੁਣ ਅਮਰੀਕਾ ਦੇ ਵਿੱਚ ਇਦਾਂ ਕਿ ਫਰੀडम ਆਫ ਓਪੀਨੀਅਨ, ਕੋਈ ਕਿਸੇ ਨੂੰ ਕੁਝ ਵੀ ਕਹਿ ਸਕਦਾ, ਹਨਾ, ਸੋਸ਼ਲ ਮੀਡੀਆ ਜੋ ਵੀ ਸਾਰਾ ਹੈਗਾ। ਤੇ ਉਰੇ ਜਿੱਦਾਂ ਸੜਕ ਤੇ ਵੀ ਜੇ ਦੋ ਜਾਣੇ ਲੜਦੇ ਆ ਨਾ ਤੇ ਗਾਲੀ ਗਲੋਚ ਇੱਕ ਦੂਜੇ ਨੂੰ ਕਰ ਰਿਹਾ, ਤੇ ਕੋਪ ਜਾਊਗਾ, ਉਹ ਕੁਝ ਕਹੂਗਾ ਨਹੀਂ ਉਹਨਾਂ ਨੂੰ, ਕਿਉਂਕਿ ਉਹ ਵਰਬਲੀ ਜਿਹੜੀ ਉਹਨਾਂ ਦੀ ਗੱਲਬਾਤ ਜਿਹੜੀ ਹੋ ਰਹੀ ਹੈ। ਜੀ। ਤੇ ਵਰਬਲ ਜਿਹੜਾ ਅਬਿਊਜ਼ ਹੈਗਾ ਉਹ ਕੋਈ ਗਾਲੀ ਗਲੋਚ ਵਾਲਾ, ਉਹ ਕੋਈ ਪਰਸੀਕਿਊਸ਼ਨ ਵਾਲੇ ਲੈਵਲ ਤੇ ਨਹੀਂ ਜਾਂਦਾ। ਉੱਦਾਂ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਕਿ ਪਰਸੀਕਿਊਸ਼ਨ ਕੀ ਹੁੰਦੀ ਹੈ, ਪਰ ਉਹ ਕਹਿੰਦੇ ਕਿ ਸਿੰਪਲ ਜਿਹੜਾ ਛੋਟੀ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਹਰਾਸਮੈਂਟ ਆ, ਛੋਟਾ ਮੋਟਾ ਜਿਹੜਾ ਤੁਹਾਡੇ ਨਾਲ ਧੱਕਾ ਹੁੰਦਾ, ਉਹਨੂੰ ਆਪਾਂ ਪਰਸੀਕਿਊਸ਼ਨ ਨਹੀਂ ਮੰਗਦੇ। ਫਿਜ਼ੀਕਲ ਵਾਇਲੈਂਸ ਕੋਈ ਹੋ ਜਾਂਦਾ, ਜਾਂ ਬਹੁਤ ਜ਼ਿਆਦਾ ਤੁਹਾਨੂੰ ਮਾਲੀ ਨੁਕਸਾਨ ਜਾਂ ਸਾਈਕੋਲੋਜੀਕਲ ਹਾਰਮ ਕਰਤਾ, ਜਾਂ ਇੰਪ੍ਰਿਜ਼ਨਮੈਂਟ ਕਰਤੀ ਤੁਹਾਡੀ, ਅਟੈਂਪਟਡ ਰੇਪ ਹੋ ਗਿਆ, ਵਿਮਨ ਦੇ ਕੇਸ ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਹੋ ਗਈ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ, ਤੁਹਾਡੀ ਰੋਜੀ ਰੋਟੀ ਤੇ ਗੱਲ ਆ ਗਈ, ਤੁਹਾਨੂੰ ਧਰਮ ਨਹੀਂ ਆਪਣਾ ਪ੍ਰੈਕਟਿਸ ਕਰਨ ਦਿੱਤਾ, ਤੇ ਤੁਹਾਡੇ ਨਾਲ ਕੰਟੀਨਿਊਸ ਵਿਤਕਰਾ ਕੀਤਾ, ਇੱਕ ਤੋਂ ਵੱਧ ਤੁਹਾਡੇ ਨਾਲ ਇੰਸਟੈਂਸ ਜੇ ਹੋਏ ਆ,
ਤੇ ਨਾਲ ਤੁਹਾਨੂੰ ਥ੍ਰੈਟ ਕੁਝ ਜੇ ਦਿੱਤੇ ਗਏ, ਸਾਰਾ ਜਿਹੜਾ ਹਰੇਕ ਚੀਜ਼ ਜਿਹੜੀ ਕੰਬਾਈਨ ਕਰਕੇ ਜਿਹੜਾ ਟੋਟੈਲਿਟੀ ਆਫ ਸਰਕਮਸਟੈਂਸਸ ਦੇ ਵਿੱਚ ਕੋਰਟ ਦੇਖੂਗਾ ਕਿ ਇਹ ਪਾਸਟ ਪਰਸੀਕਿਊਸ਼ਨ ਬਣਦੀ ਆ ਕਿ ਨਹੀਂ ਬਣਦੀ ਆ। ਇਸ ਚੀਜ਼ ਤੇ ਵੀ ਕਈ ਵਾਰੀ ਬਹਿਸ ਹੁੰਦੀ ਹੈ ਕਿ ਕੇਸ ਬੜਾ ਬਾਰਡਰਲਾਈਨ ਜਿਹਾ ਹੁੰਦਾ ਤੇ ਸਰਕਾਰੀ ਵਕੀਲ ਕਹਿੰਦਾ ਕਿ ਉਹ ਲੈਵਲ ਤੇ ਨਹੀਂ ਪਹੁੰਚਦੀ ਕਿ ਇਹ ਪਰਸੀਕਿਊਸ਼ਨ ਮੰਨੀ ਜਾਵੇ, ਤੇ ਜੱਜ ਉੱਤੇ ਸੋਚ ਵਿਚਾਰ ਕਰਦੇ ਆ, ਤੇ ਇਹਦੇ ਵਿੱਚ ਫਿਰ ਜੱਜਾਂ ਤੇ ਵੀ ਆ ਜਾਂਦਾ ਕਈ ਵਾਰੀ ਕਿ ਜਿੱਦਾਂ ਹੁਣ ਸਟ੍ਰਿਕਟ ਜੱਜ ਜਿਹਨੂੰ ਕਹਿੰਦੇ ਹੁੰਦੇ ਆ, ਉਹ ਕਹਿੰਦੇ ਕਿ ਨਹੀਂ ਇਹ ਪਰਸੀਕਿਊਸ਼ਨ ਬਣਦੀ ਨਹੀਂ, ਤੇ ਕਈ ਕਹਿੰਦੇ ਆ ਕਿ ਨਹੀਂ ਇਹ ਪਰਸੀਕਿਊਸ਼ਨ ਬਣ ਜਾਂਦੀ ਹੈ ਕਿਉਂਕਿ ਇਹਨੂੰ ਬਾਅਦ ਚ ਵੀ ਧਮਕੀਆਂ ਦਿੱਤੀਆਂ ਸੀਗੀਆਂ, ਹੋਰ ਵੀ ਇਹਨੂੰ ਸੇਮ ਭਾਵੇਂ ਛੋਟੀਆਂ ਇਹਨਾਂ ਚੀਜ਼ਾਂ ਹੋਈਆਂ ਪਰ ਕਈ ਵਾਰੀ ਹੋਈਆਂ। ਤੇ ਇਹਦੇ ਵਿੱਚ ਸਰਕਟ ਦਾ ਵੀ ਬਹੁਤ ਰੋਲ ਆ ਜਾਂਦਾ ਕਿ 9th ਸਰਕਟ ਵਰਸਸ 10th ਸਰਕਟ। ਸੋ ਕਈ ਸਰਕਟ ਇਦਾਂ ਦੇ ਵੀ ਹੈਗੇ ਆ ਕਿ ਬੰਦੇ ਨੂੰ ਉੱਥੇ ਡੰਡੇ ਡੁੰਡੇ ਨਾਲ ਵੀ ਕੁੱਟ ਪਈ ਹੁੰਦੀ ਤੇ ਜੱਜ ਕਹੂਗਾ ਕਿ ਨਹੀਂ ਸਾਡੇ ਸਰਕਟ 'ਚ ਜਿਹੜੇ ਰੂਲ ਉਹ ਬਹੁਤ ਸਟ੍ਰਿਕਟ ਆ, ਇੱਥੇ ਜੇ ਡੰਡੇ ਨਾਲ ਵੀ ਕੁੱਟ ਕੀਤੀ ਆ ਪਰ ਉਹ ਡੰਡੇ ਹੀ ਸੀਗੇ ਤੇ ਉਹ ਇਹਨੂੰ ਛੱਡ ਗਏ ਸੀਗੇ, ਤੇ ਅਗਲੀ ਵਾਰੀ ਵੀ ਇਹ ਬਚ ਗਿਆ ਸੀਗਾ, ਜੇ ਮਾਰਨਾ ਹੁੰਦਾ ਤਾਂ ਮਾਰ ਦੇਣਾ ਸੀਗਾ। ਤੇ ਕਈ ਜਿਹੜੇ ਸਰਕਟ ਆ ਜਾਂ ਜੱਜ ਆ ਉਹ ਇਸ ਹਿਸਾਬ ਨਾਲ ਵੀ ਜਿਹੜਾ ਫੈਸਲਾ ਆਪਣਾ ਸੁਣਾਉਂਦੇ ਆ ਕਿ ਬੰਦੇ ਦੀ ਪਰਸੀਕਿਊਸ਼ਨ ਨਹੀਂ ਬਣੀ। ਜੀ। ਤੇ ਜਿਹੜੇ ਸਿੱਖਾਂ ਦੇ ਕੇਸ ਹੁੰਦੇ ਆ ਪਰਸੀਕਿਊਸ਼ਨ ਦੇ, ਉਹਨਾਂ 'ਚ ਕੀ ਹੈਗਾ ਵੈਲ ਫਾਊਂਡਡ ਫੀਅਰ ਜਾਂ ਡਰ ਕੀ ਹੁੰਦਾ ਹੈਗਾ? ਸੋ ਸਿੱਖਾਂ ਦੇ ਜਿਹੜੇ ਕੇਸ ਇੱਕ ਆਉਂਦੇ ਆ ਜ਼ਿਆਦਾ ਕਿ ਪੁਰਾਣਾ ਉਹਨਾਂ ਦੇ ਨਾਲ ਕੀ ਹੋਇਆ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਕੀ ਹੋਇਆ, ਹਨਾ। ਕਈ ਇਹਦੇ ਵਿੱਚ ਸਾਡੇ ਕੋਲ ਇਦਾਂ ਦੇ ਵੀ ਕੇਸ ਜਿਹੜੇ 80s ਜਾਂ 90s 'ਚ ਬੰਦੇ ਬਹੁਤ ਐਕਟਿਵ ਸੀਗੇ ਤੇ ਉਹਨਾਂ ਨਾਲ ਕੁਝ ਹੋਇਆ ਹੁੰਦਾ। ਟਿਕਟੌਕ ਤੇ ਇੱਕ ਜਣੇ ਦੀ ਵੀਡੀਓ ਵੀ ਆਪਣੀ ਕਿ ਕੇਸ ਬਹੁਤ ਕਹਿੰਦਾ ਮੇਰਾ ਪੁਰਾਣਾ ਉਹਦਾ ਇਹੀ ਸੀਗਾ, ਤੇ ਸੀਗਾ ਬਹੁਤ ਕੁਛ ਲਿਟਰੇਚਰ, ਅਖਬਾਰਾਂ ਅਖਬੂਰਾਂ 'ਚ ਫੋਟੋਆਂ ਪੁਰਾਣੀਆਂ, ਧਰਨੇ ਜਿਹੜੇ ਐਡੇ ਐਡੇ ਪੁਰਾਣੇ, ਤੇ ਜੱਜ ਵੀ ਉਹ ਸੀਗਾ ਕਿ ਕਹਿੰਦਾ ਕਿ ਬਾਕੀ ਜਿਹੜੇ ਕੇਸ ਆ ਕੇਸ ਤਾਂ ਬਹੁਤ ਵਧੀਆ ਵਾ, ਪਰ ਕਹਿੰਦਾ ਜਿਹੜਾ ਇੰਨਾ ਕਹਿੰਦਾ ਪੁਰਾਣਾ ਹੋ ਗਿਆ, ਤੁਸੀਂ 90 ਦੀ ਗੱਲ ਕਰਦੇ, ਕਹਿੰਦਾ ਉੱਤੋਂ ਹੁਣ ਕਹਿੰਦਾ 2024 ਆ ਗਿਆ, ਕਹਿੰਦਾ ਹੁਣ ਮੈਨੂੰ ਕਹਿੰਦਾ ਆਹ ਸਮਝਣ 'ਚ ਪ੍ਰੋਬਲਮ ਆ ਕਿ ਹੁਣ ਕੀ ਪ੍ਰੋਬਲਮ ਤੁਹਾਨੂੰ ਆਊਗੀ ਕਿ ਤੁਸੀਂ ਉਸ ਜੀ, ਤੋਂ ਬਾਅਦ ਪਹਿਲਾਂ ਬੜੇ ਸਰਗਰਮ ਰਹੇ, ਫਿਰ ਕਈ ਸਾਲ ਤੁਸੀਂ ਨਹੀਂ ਵੀ ਸਰਗਰਮ ਰਹੇ ਆ, ਤੁਹਾਨੂੰ ਕਿਸੇ ਨੇ ਲੱਭਿਆ, ਤੁਸੀਂ ਆਰਾਮ ਨਾਲ ਆਪਣਾ ਜੌਬ ਕਰਦੇ ਗਏ, ਤੁਹਾਡੇ ਨਿਆਣੇ ਪੜ੍ਹ ਗਏ। ਤੇ ਜਿਹੜੇ ਸਿੱਖਾਂ ਦੇ ਕੇਸ ਹੈਗੇ ਉਹਦੇ ਵਿੱਚ ਮੇਨ ਕੀ ਗਤੀਵਿਧੀ ਕੀ ਹੋਈ, ਕਦੋਂ ਹੋਈ, ਕਿੱਥੇ ਹੋਈ, ਇਹ ਚੀਜ਼ ਜਿਹੜੀ ਮੇਨ ਉਹ ਪੈਂਦੀ ਹੈ। ਉਹ ਕਈ ਵਾਰੀ ਜੱਜ ਸਾਹਿਬ ਕਹਿੰਦੇ ਆ ਕਿ ਯਾਰ ਤੁਹਾਡਾ 2024 'ਚ ਆ, ਤੇਰੇ ਬਾਪੂ ਦੀ ਉਮਰ 65 ਸਾਲ ਆ ਤੇ ਤੇਰੀ 48 ਸਾਲ ਆ, ਤੂੰ ਇੰਨੇ ਸਾਲ ਨਹੀਂ ਕੁਛ ਕੀਤਾ ਤੇ ਤੂੰ ਹੁਣ 48 ਸਾਲ ਤੇ ਆ ਕੇ ਉਹ ਵੀ ਅਮਰੀਕਾ ਆਉਣ ਤੋਂ 2 ਸਾਲ ਪਹਿਲਾਂ ਕੋਈ ਪਾਰਟੀ ਜੁਆਇਨ ਕਰ ਲਈ, ਹੁਣ ਤੇਰੇ ਨਾਲ ਕੋਈ ਧੱਕਾ ਹੋ ਗਿਆ, ਕਿ ਇਹ ਸਮਝ ਜਿਹੀ ਨਹੀਂ ਮੈਨੂੰ ਗੱਲ ਲੱਗਦੀ ਕਿ ਇੰਨੇ ਸਾਲ ਜਦੋਂ ਤੂੰ ਭਰ ਜਵਾਨੀ 'ਚ ਸੀਗਾ, ਤੇਰਾ ਬਾਪੂ 65 ਸਾਲ ਤੱਕ ਸੀਗਾ, ਉਦੋਂ ਨਹੀਂ ਤੁਸੀਂ ਕੋਈ ਗਤੀਵਿਧੀ ਕੀਤੀ, ਕਿ ਬਾਕੀ ਤਾਂ ਤੇਰਾ ਸਾਰਾ ਠੀਕ ਆ, ਪਰ ਮੈਂ ਇਹ ਗੱਲ ਸਮਝਣ 'ਚ ਮੈਨੂੰ ਪ੍ਰੋਬਲਮ ਆ ਰਹੀ ਹੈ ਕਿ ਇੱਕਦਮ ਹੀ ਅਮਰੀਕਾ ਆਉਣ ਤੋਂ ਪਹਿਲਾਂ ਹੀ ਕਿੱਦਾਂ ਕਿ ਹਰੇਕ ਬੰਦਾ ਸੇਮ ਚੀਜ਼ ਕਹਿ ਰਿਹਾ ਕਿ 2 ਸਾਲ ਪਹਿਲਾਂ ਉਹਨੇ ਪਾਰਟੀ ਜੁਆਇਨ ਕਰ ਲਈ, 2 ਉਹਦੇ ਉੱਤੇ ਹਮਲੇ ਹੋਏ, 2 ਵਾਰੀ ਉਹ ਪੋਸਟਰ ਲਾਉਂਦਾ ਸੀਗਾ, ਹੈ ਨਾ। ਸੋ ਇਹ ਜਿਹੜੀ ਕਿਵੇਂ, ਕਿੱਦਾਂ, ਕਿੱਥੇ ਉਹਦੇ ਰਿਲੇਟਡ ਜਿਹੜੇ ਇਦਾਂ ਦੇ ਮੁੱਦੇ ਆ ਬਹੁਤ ਜ਼ਿਆਦਾ ਕੋਰਟ ਦੇ ਵਿੱਚ ਉੱਠਦੇ ਆ। ਫਿਰ ਉਹ ਦੇਖਦੇ ਆ ਕਿ ਤੈਨੂੰ ਕਿਸੇ ਹੋਰ ਨਾਲ ਵੀ ਪਤਾ ਇਦਾਂ ਹੋਇਆ ਸੀਗਾ ਜਾਂ ਤੈਨੂੰ ਪਹਿਲੀ ਵਾਰੀ ਪਾਰਟੀ ਦਾ ਕਦੋਂ ਪਤਾ ਲੱਗਾ ਸੀਗਾ। ਤੇ ਹੁਣ ਬੰਦਾ ਜੇ ਕੋਈ ਕਹਿੰਦਾ ਕਿ ਮੈਨੂੰ 2020 'ਚ ਪਤਾ ਲੱਗਾ ਹੈਗਾ, ਕਹਿੰਦਾ ਕਿ ਤੂੰ ਹੁਣ 2020 'ਚ ਤਾਂ ਆ ਕੇ ਕਹਿ ਰਿਹਾ ਕਿ ਇੰਨੀ ਜ਼ਿਆਦਾ ਗਤੀਵਿਧੀ ਆ, ਕੰਧਾਂ ਤੇ ਪੋਸਟਰ ਲਾਏ ਆ, ਉਹ ਆ ਕਿ ਲੋਕਾਂ ਨੂੰ ਬਹੁਤ ਤੰਗ ਕਰਦੇ ਆ ਤੇ ਹੋਰ ਵੀ ਹਜ਼ਾਰਾਂ ਲੋਕੀ ਅਮਰੀਕਾ ਜਾ ਕੇ ਅਸਾਈਲਮ ਕਲੇਮ ਕਰਦੇ ਆ। ਏਦਾਂ ਕਿੱਦਾਂ ਹੋ ਸਕਦਾ ਕਿ ਤੈਨੂੰ 48 ਸਾਲ ਦੀ ਉਮਰ ਤੱਕ ਤੂੰ ਕੰਧ ਤੇ ਕੋਈ ਪੋਸਟਰ ਨਹੀਂ ਲੱਗਾ ਦੇਖਿਆ, ਤੈਨੂੰ ਇਹ ਨਹੀਂ ਪਤਾ ਕਿ ਪਿੰਡ 'ਚ ਕਿਸੇ ਹੋਰ ਨਾਲ ਹੋਇਆ ਹੋਵੇ, ਕਿ ਤੂੰ ਇਕੱਲਾ ਹੀ ਉਹ ਕਰਦਾ, ਤੇ ਤੈਨੂੰ ਪਤਾ ਕਿ ਤੇਰੇ ਕਿਸੇ ਪਿੰਡ 'ਚ ਹੋਰ ਬੰਦੇ ਨੇ ਅਸਾਈਲਮ ਲਾਇਆ ਹੈਗਾ। ਤੈਨੂੰ ਪਤਾ ਕਿ ਤੂੰ ਜਿਹੜੇ ਰੂਮਮੇਟਾਂ ਨਾਲ ਰਹਿਣਾ ਉਹ 'ਚੋਂ ਕਿਸੇ ਨੇ ਅਸਾਈਲਮ ਲਾਇਆ ਹੈਗਾ, ਕਿ ਜਦੋਂ ਤੈਨੂੰ ਸਵਾਲ ਪੁੱਛਿਆ ਕਿ ਤੈਨੂੰ ਕਿਸੇ ਹੋਰ ਦਾ ਪਤਾ, ਨਾ ਤੂੰ ਕਿਸੇ ਨੂੰ ਗਵਾਹ ਲੈ ਕੇ ਆਇਆ ਆਪਣੇ ਨਾਲ ਅਮਰੀਕਾ ਦੇ ਵਿੱਚ, ਤੇ ਨਾ ਤੂੰ ਕਿਸੇ ਦਾ ਐਫੀਡੇਵਿਟ ਲਾਇਆ ਜਿਹਦੇ ਨਾਲ ਕਿ ਏਦਾਂ ਹੋਇਆ ਜਾਂ ਸਬੂਤ ਲਾਇਆ। ਸੋ ਜੱਜ ਇਸ ਗੱਲ ਤੋਂ ਵੀ ਬੜੇ ਉਹ ਆ ਕਿ ਲੈਕ ਆਫ ਐਵੀਡੈਂਸ, ਕਿ ਹਰੇਕ ਬੰਦਾ ਇਹੀ ਕਿਉਂ ਕਹਿੰਦਾ ਕਿ ਯਾਰ ਗਵਾਹ ਅਵੇਲੇਬਲ ਨਹੀਂ ਹੈਗਾ, ਕੋਈ ਤੁਹਾਡੇ ਬੰਦਾ ਨਾਲ ਗਵਾਹੀ ਦੇਣ ਨਹੀਂ ਜਾ ਰਿਹਾ, ਕਿ 8 ਜਣਿਆਂ ਨਾਲ ਤੁਸੀਂ ਰਹਿੰਦੇ ਆ, 8 ਜਣਿਆਂ ਨੇ ਅਸਾਈਲਮ ਲਾਇਆ ਵਾ, ਉਹ ਵਾਲਾ ਐਡਰੈਸ ਕੋਰਟ ਦੇ ਵਿੱਚ ਗਿਆ ਹੋਇਆ ਵਾ, ਕਿ ਉਹ ਬੰਦੇ ਗਵਾਹੀ ਦੇਣ ਕਿਉਂ ਨਹੀਂ ਜਿਹੜੇ ਕੋਰਟ ਦੇ ਵਿੱਚ ਆਏ ਅੱਜ, ਹਨਾ। ਸੋ ਇਦਾਂ ਦੇ ਵੀ ਕਈ ਵਾਰੀ ਸਵਾਲ ਆ, ਤੇ ਜੇ ਗਵਾਹੀ ਦੇਣ ਆਉਂਦੇ ਆ ਉਹਨਾਂ ਕੇਸ ਵਾਕਈ ਬੰਦੇ ਦਾ ਸਟਰੋਂਗ ਵੀ ਬਹੁਤ ਜ਼ਿਆਦਾ ਜਿਹੜਾ ਹੁੰਦਾ ਵਾ।